ਅਸਲਾਨ ਸਾਹਿਬ ਬਹੁਤ ਜੀ ਆਇਆਂ ਨੂੰ। ਕੀ ਸਮਝਦੇ ਹੋ ਤੁਸੀਂ ਪਾਕਿਸਤਾਨ ਦੀ ਇਹ ਬਦਤਰੀਨ ਹਾਰ ਨੂੰ? ਇਹਦੇ ਉੱਤੇ ਇਹੀ ਕਵਾਂਗੇ ਕਿ ਇੱਕ ਵਕਤ ਸੀ ਕਿ ਪਾਕਿਸਤਾਨੀ ਸ਼ੌਕੀਨੀ ਕ੍ਰਿਕਟ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੀ ਸਾਊਥ ਅਫਰੀਕਾ ਦੀ ਟੀਮ ਹੈ ਉਹ ਚੋਕਰ ਟੀਮ ਹੈ ਕਿ ਜਦੋਂ ਵੀ ਕੋਈ ਵੱਡੀ ਟੀਮ ਸਾਹਮਣੇ ਆਉਂਦੀ ਉਹਦੇ ਹੱਥ ਪਾਉ ਫੁੱਲਦੇ ਸ਼ੁਰੂ ਹੋ ਜਾਂਦੇ ਨੇ। ਲੇਕਿਨ ਹੁਣ ਮੇਰੇ ਖਿਆਲ ਨਾਲ ਪਿਛਲੇ ਕੋਈ 5 ਤੋਂ 10 ਸਾਲ ਦੇ ਅੰਦਰ ਜਿੰਨੇ ਵੀ ਮੁਕਾਬਲੇ ਹੋਏ ਨੇ ਭਾਰਤ ਦੇ ਤੇ ਪਾਕਿਸਤਾਨ ਦੇ, ਉਹਦੇ ਵਿੱਚ ਪਾਕਿਸਤਾਨ ਟੀਮ ਉਹਨਾਂ ਦੇ ਸਾਹਮਣੇ ਭੀਗੀ ਬਿੱਲੀ ਬਣਦੀ ਹੋਈ ਨਜ਼ਰ ਆਈ ਹੈ। ਅਗਰ ਇਹਨਾਂ ਆਪਣੇ ਸੀਨੀਅਰ ਖਿਲਾੜੀਆਂ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਵੀ ਹੱਥ ਪੈਰ ਭਾਰਤ ਦੇ ਸਾਹਮਣੇ ਜਾ ਕੇ ਫੁੱਲ ਜਾਂਦੇ ਨੇ। ਬਾਕੀ ਜਿਹੜੀ ਉਹ ਅਨਪ੍ਰੈਡਿਕਟੇਬਲ ਪਰਫਾਰਮੈਂਸ ਸਾਨੂੰ ਦੇਂਦੀ ਹੋਈ ਬਾਕੀ ਟੀਮਾਂ ਦੇ ਖਿਲਾਫ ਤੇ ਨਜ਼ਰ ਆਉਂਦੀ ਹੈ। ਉੱਥੇ ਅਸੀਂ ਜਾ ਕੇ ਮਿਸਾਲਾਂ ਇਹ ਦਿੰਦੇ ਹਾਂ ਕਿ ਪਾਕਿਸਤਾਨ ਟੀਮ ਉਸ ਖਰਾਬ ਬੰਦੂਕ ਤਰ੍ਹਾਂ ਹੈ ਕਿ ਜਿਹੜੀ ਮਾਲਕ ਵੀ ਉਹਨੂੰ ਡਰਦਾ ਹੈ ਤੇ ਦੁਸ਼ਮਣ ਵੀ ਡਰਦਾ ਕਿ ਕਿਸੇ ਵਕਤ ਵੀ ਚੱਲ ਸਕਦੀ ਹੈ। ਲੇਕਿਨ ਇਹ ਜਦੋਂ ਠੁੱਸ ਹੋਣ ਤੇ ਆਉਂਦੀ ਹੈ, ਜਦੋਂ ਇਹ ਨਾਕਾਮ ਹੋਣ ਤੇ ਆਉਂਦੀ ਹੈ, ਉਦੋਂ ਫਿਰ ਕਾਰਗਰਦਗੀ ਜਿਹੜੀ ਉਹ ਤੁਹਾਡੇ ਸਾਹਮਣੇ ਹੀ ਹੈ। ਅਗਰ ਗੱਲ ਕੀਤੀ ਜਾਏ ਪਾਕਿਸਤਾਨ ਦੇ ਜੂਨੀਅਰ ਖਿਲਾੜੀਆਂ ਦੀ ਏਸ਼ੀਆ ਕੱਪ ਦੇ ਵਿੱਚ, ਤੇ ਪਹਿਲੇ ਜਿਹੜਾ ਵੱਡਿਆਂ ਦਾ ਏਸ਼ੀਆ ਕੱਪ ਹੋਇਆ ਉਹਨਾਂ ਨੇ ਵੀ ਸਾਨੂੰ ਜੀ ਦੁਨੀਆ ਦੇ ਸਾਹਮਣੇ ਜਿਹੜਾ ਸ਼ਰਮਿੰਦਾ ਕੀਤਾ, ਤੇ ਹੁਣ ਜਿਹੜੇ ਛੋਟੇ ਨੇ ਉਹ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ। ਅਗਰ ਗੱਲ ਕੀਤੀ ਜਾਏ ਇਸ ਮੈਚ ਦੀ, ਤੇ ਇੱਕ ਟਾਈਮ ਸੀ ਜਦੋਂ ਸ਼ੌਕੀਨੇ ਕ੍ਰਿਕਟ ਇਹਦੇ ਤੇ ਸਪੋਰਟ ਜਰਨਲਿਸਟ ਜਿਹੜੇ ਨੇ ਉਹ ਤਬਸਰਾ ਕਰਦੇ ਨਜ਼ਰ ਆ ਰਹੇ ਸੀ ਕਿ ਅੱਜ ਤੇ ਪਾਕਿਸਤਾਨ ਦੇ ਬੌਲਰਾਂ ਨੇ ਬਿਹਤਰੀਨ ਕਾਰਗਰਦਗੀ ਦਾ ਮੁਜ਼ਾਹਰਾ ਕਰਦੇ ਹੋਏ ਭਾਰਤ ਨੂੰ 50 ਓਵਰ ਵੀ ਨਹੀਂ ਖੇਡਣ ਦਿੱਤੇ ਔਰ ਉਹਨਾਂ ਨੇ ਇਹਨਾਂ ਨੂੰ 240 ਰਨ ਤੇ ਦਬੋਚ ਲਿਆ। ਲੇਕਿਨ ਅਸੀਂ ਤੇ ਭੁੱਲ ਹੀ ਗਏ ਸੀ ਕਿ ਪਾਕਿਸਤਾਨ ਟੀਮ ਹੈ ਕਿ ਇਹਦੀ ਹਰ ਕੰਮ ਜਿਹੜਾ ਹੈ ਉਹ ਅਨਪ੍ਰੈਡਿਕਟੇਬਲ ਹੁੰਦਾ ਹੈ, ਕਿਉਂਕਿ ਇਹਨਾਂ ਨੇ ਜਿਵੇਂ ਹੀ ਇਹਨਾਂ ਦੀ ਬੈਟਿੰਗ ਸਟਾਰਟ ਹੋਈ ਤਾਂ ਤੁਹਾਨੂੰ ਪਤਾ ਫਿਰ ਇਹਨਾਂ ਦੇ 4 ਖਿਲਾੜੀ ਜਿਹੜੇ 30 ਰਨਾਂ ਤੇ ਘਰ ਨੂੰ ਪਹੁੰਚ ਗਏ ਕਿ ਸ਼ਾਇਦ ਉਹਨਾਂ ਦੀ ਉੱਥੇ ਕੋਈ ਚਾਹ ਠੰਡੀ ਹੋ ਰਹੀ ਸੀ ਜਿਹੜੀ ਜਾ ਕੇ ਇਹਨਾਂ ਨੇ ਪੀਣੀ ਸੀ। ਅਗਰ ਗੱਲ ਕੀਤੀ ਜਾਏ ਕਪਤਾਨ ਸਾਹਿਬ ਦੀ, ਤਾਂ ਕਪਤਾਨ ਸਾਹਿਬ ਵੀ ਸਿਰਫ 23 ਸਕੋਰ ਬਣਾ ਸਕੇ। ਉਸ ਤੋਂ ਬਾਅਦ ਸਾਡੀ ਉਮੀਦਾਂ ਦੇ ਜਿਹੜਾ ਮਹਿਵਰ ਸੀ ਉਹ ਸਾਰਾ ਜਨਾਬ ਹੈਗਾ ਸੀ ਉਜ਼ੈਫਾ ਐਹਸਨ ਤੇ ਕਿ ਇਹ ਹੁਣ ਬੰਦਾ ਜਿਹੜਾ ਪਾਕਿਸਤਾਨ ਦੀ ਟੀਮ ਨੂੰ ਥੋੜਾ ਜਿਹਾ ਅੱਗੇ ਲੈ ਕੇ ਨਿਕਲੇਗਾ ਔਰ ਸਾਰੀਆਂ ਜ਼ਿੰਮੇਵਾਰੀਆਂ ਇਹਦੇ ਕੰਧਿਆਂ ਤੇ ਨੇ। ਔਰ ਉਹਨੇ 83 ਗੇਂਦਾਂ ਤੇ 70 ਰਨ ਦੀ ਸ਼ਾਨਦਾਰ ਇਨਿੰਗ ਤੇ ਖੇਲੀ। ਲੇਕਿਨ ਭਾਵੇਂ ਉਹ ਵੀ ਕੈਚ ਆਊਟ ਹੋ ਕੇ ਉਹਨੇ ਵੀ ਕਿਹਾ ਕਿ ਲੋ ਜੀ ਇਹ ਟੀਮ ਜਿਹੜੀ ਜੇ ਇਹ ਤੇ 150 ਤੇ ਵੀ ਬੜੀ ਮੁਸ਼ਕਲ, ਜਿਹੜੀ ਇਹਨੂੰ 200 ਤੇ ਉਹਨਾਂ ਦੇ ਵਾਸਤੇ ਬੜਾ ਹੀ ਮੁਸ਼ਕਲ ਹੈ। ਔਰ ਭਾਵੇਂ 90 ਰਨ ਤੋਂ ਇਹਨਾਂ ਨੇ ਬੜੀ ਹੀ ਜਿਹੜੀ ਨਾਕਾਮੀ ਦਾ ਸਾਹਮਣਾ ਕੀਤਾ ਔਰ 90 ਰਨ ਤੋਂ ਇਹਨਾਂ ਨੂੰ ਇਬਰਤਨਾਕ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਹੁਣ ਇੱਥੇ ਤੇ ਤਬਸਰੇ ਤੇ ਗੱਲਾਂ ਬਾਤਾਂ ਇਹ ਹੀ ਨੇ ਕਿ ਪਾਕਿਸਤਾਨ ਟੀਮ ਜਿਹੜੀ ਹੈ ਉਹ ਅਸੀਂ ਅਗਰ ਜੰਗਾਂ 'ਚ ਵੇਖੀਏ ਜਾਂ ਅਸੀਂ ਆਪਣੇ ਰਵਾਇਤੀ ਹਰੀਫ ਨੂੰ ਵੇਖੀਏ, ਉੱਥੇ ਅਸੀਂ ਇਹਨਾਂ ਨੂੰ ਮਾਤ ਦਿੰਦੇ ਹੋਏ ਨਜ਼ਰ ਆਉਂਦੇ ਆ। ਲੇਕਿਨ ਮੋਹਸਨ ਨਕਵੀ ਸਾਹਿਬ, ਤੁਸੀਂ ਵਜ਼ੀਰੇ ਦਾਖਲਾ ਵੀ ਜੇ ਤੇ ਤੁਸੀਂ PCB ਵੀ ਜੇ ਤੇ ਤੁਸੀਂ ਸਭ ਕੁਝ ਹੀ ਜੇ ਧਰਤਾ ਜੇ। ਖੁਦਾ ਦੇ ਵਾਸਤੇ ਕੋਈ ਪਾਕਿਸਤਾਨ ਦੀ ਟੀਮ ਦੀ ਸਿਲੈਕਸ਼ਨ ਐਸੀ ਕਰੋ, ਪਾਕਿਸਤਾਨ ਦੀ ਟੀਮ ਦੇ ਜੇ ਪਲੇਅਰਾਂ ਦੇ ਫਿਟਨੈਸ ਮਸਾਇਲ ਕਰੋ। ਤੁਸੀਂ ਇਹ ਸਮਝਦੇ ਹੋ ਕਿ ਸਿਲੈਕਸ਼ਨ ਦਾ ਮਸਲਾ ਜਾਂ ਸਰਫਰਾਜ਼ ਅਹਿਮਦ ਸਾਡੇ ਮੈਂਟੋਰ ਵੀ ਨੇ, ਕੋਚ ਵੀ ਨੇ, ਉਹ ਵੀ ਬੜੇ ਤਜਰਬਾਕਾਰ ਖਿਲਾੜੀ ਨੇ, ਉਹ ਵੀ ਇਹਨਾਂ ਨੂੰ ਗੁਰ ਸਿਖਾਉਣ ਵਿੱਚ ਨਾਕਾਮ ਰਹੇ ਤੁਹਾਡੀ ਨਜ਼ਰ ਵਿੱਚ? ਸਰ ਮੈਂ ਕਹਿੰਦਾ ਪਾਕਿਸਤਾਨ ਦੀ ਟੀਮ ਦਾ ਕਦੀ ਸਿਲੈਕਸ਼ਨ ਦਾ ਮਸਲਾ ਬਣਦਾ ਹੈ ਤੇ ਕਦੀ ਇਹਨਾਂ ਦੀ ਫਿਟਨੈਸ ਦਾ ਮਸਲਾ ਬਣਦਾ ਹੈ ਤੇ ਕਦੀ ਇਹਨਾਂ ਦੀ ਪ੍ਰੈਸ਼ਰਾਈਜ਼ ਹੋਣ ਦਾ ਮਸਲਾ ਬਣਦਾ ਹੈ। ਇਹ ਮੈਂ ਗੱਲ ਕਰਨਾ ਕਿ ਸਰਫਰਾਜ਼ ਸਾਹਿਬ ਜਿਨ੍ਹਾਂ ਨੂੰ ਖੁਸ਼ ਤੇ ਕਰ ਦਿੱਤਾ ਗਿਆ, ਉਹਨਾਂ ਨੂੰ ਲਿਆ ਕੇ ਸਿਲੈਕਟਰਸ ਮੈਂਟੋਰ ਤੇ ਉਹਨਾਂ ਨੂੰ ਪਤਾ ਨਹੀਂ ਕੀ ਬਣਾ ਦਿੱਤਾ ਗਿਆ। ਜਿੱਥੇ ਉਹਨਾਂ ਨੂੰ ਜੋ ਕਿ ਨਵਾਜ਼ਣ ਦਾ ਮੌਕਾ ਮਿਲਦਾ ਸੀ ਉਹਨਾਂ ਨੂੰ ਦੇ ਦਿੱਤਾ ਗਿਆ, ਕਿਉਂਕਿ ਅਸੀਂ ਉਹਨਾਂ ਦੀ ਮਿਸਾਲ ਦਿੰਦੇ ਹੁੰਦੇ ਸੀ ਕਿ ਇਹਨਾਂ ਨੇ ਪਿਛਲੀ ਚੈਂਪੀਅਨ ਟਰਾਫੀ ਜਿਹੜੀ 2017 ਵਾਲੀ ਭਾਰਤ ਦੇ ਖਿਲਾਫ ਬਿਹਤਰੀਨ ਕਾਰਗਰਦਗੀ ਦਾ ਮੁਜ਼ਾਹਰਾ ਕਰਕੇ ਜਿਤਵਾਈ ਤੇ ਫਖਰ ਜ਼ਮਾਨ ਦੀ ਵੀ ਉਹਦੇ ਚ ਬਿਹਤਰੀਨ ਪਰਫਾਰਮੈਂਸ ਸੀ ਤੇ ਉਦੋਂ ਸਾਡੇ ਤੇ ਹੀਰੋ ਬਣ ਗਏ। ਲੇਕਿਨ ਜਦੋਂ ਇਹਨਾਂ ਨੂੰ ਜਿਵੇਂ ਬਾਹਰ ਬਿਠਾਇਆ ਗਿਆ ਪਿਛਲੀ ਚੈਂਪੀਅਨ ਟਰਾਫੀ ਤੋਂ ਉਦੋਂ ਸਾਡੇ ਸ਼ੌਕੀਨੇ ਕ੍ਰਿਕਟ ਨੇ ਇਹਦੇ ਉੱਤੇ ਜਿਹੜਾ ਰੱਦ ਅਮਲ ਦਿੱਤਾ। ਲੇਕਿਨ ਉਸ ਤੋਂ ਬਾਅਦ ਫਿਰ ਹੁਣ ਜਿਹੜੀਆਂ ਘੋੜੇ ਦੀਆਂ ਵਾਗਾਂ ਉਹ ਇਹਨਾਂ ਦੇ ਹੱਥ ਦੇ ਵਿੱਚ ਨੇ। ਇਹਨਾਂ ਨੇ ਸਭ ਕੁਝ ਕਰਨਾ ਸੀ, ਇਹਨਾਂ ਨੇ ਟੀਮ ਨੂੰ ਅੱਗੇ ਲੈ ਕੇ ਚੱਲਣਾ ਸੀ ਔਰ ਇਹਨਾਂ ਨੇ ਦੱਸਣਾ ਸੀ ਕਿ ਅਸੀਂ ਹੁਣ ਟੀਮ ਦੇ ਵਿੱਚ ਕੁਝ ਚੇਂਜਿੰਗ ਲੈ ਕੇ ਆਏ ਆ। ਲੇਕਿਨ ਤੁਹਾਡੇ ਸਾਹਮਣੇ ਜਿਹੜੀ ਕਾਰਗਰਦਗੀ ਉਹ ਤੇ ਤੁਸੀਂ ਵੇਖ ਹੀ ਲਈਏ ਕਿ ਪਾਕਿਸਤਾਨ ਟੀਮ 90 ਰਨ ਤੋਂ ਭਾਰਤ ਦੇ ਹੱਥੋਂ ਹਾਰ ਗਈ ਹੈ ਔਰ 241 ਰਨ ਦਾ ਵਨਡੇ ਦੇ ਵਿੱਚ ਇੱਕ ਆਸਾਨ ਜਿਹਾ ਜਿਹੜਾ ਟਾਰਗੇਟ ਉਹ ਵੀ ਇਹਨਾਂ ਕੋਲ ਜਿਹੜਾ ਅਚੀਵ ਨਹੀਂ ਹੋਇਆ। ਤੇ ਹੁਣ ਅਸੀਂ ਇੱਥੇ ਇਹ ਹੀ ਕਹਿ ਸਕਦੇ ਹਾਂ ਜੀ ਕਿ ਸਾਡੀਆਂ ਲੋਕ ਮਿਸਾਲਾਂ ਦਿੰਦੇ ਸੀ ਤੇ ਹੁਣ ਅਸੀਂ ਆਪ ਮਿਸਾਲ ਬਣਦੇ ਹੋਏ ਨਜ਼ਰ ਆ ਰਹੇ ਹਾਂ ਕਿ ਪਾਕਿਸਤਾਨ ਟੀਮ ਜਿਹੜੀ ਹੈ ਉਹ ਭਾਰਤ ਦੇ ਸਾਹਮਣੇ ਕਿਸੇ ਵੀ ਖੇਡ ਦੇ ਮੈਦਾਨ ਦੇ ਵਿੱਚ ਨਾ ਉਹ ਸਾਨੂੰ ਜਿੱਤਦੀ ਨਜ਼ਰ ਨਹੀਂ ਆਉਂਦੀ। ਹਾਂ ਵੈਸੇ ਅਸੀਂ ਜੰਗਾਂ ਇਹਨਾਂ ਕੋਲ ਭਾਵੇਂ ਬਤਦਰੀਜ ਜਿੱਤਦੇ ਜਾਈਏ, ਲੇਕਿਨ ਜਿਹੜੀ ਖੇਡ ਹੈ ਉਹ ਸਾਡੇ ਖਿਆਲ ਨਾਲ ਨਾ ਭਾਰਤ ਦੇ ਕੋਲੋਂ ਮੁਸ਼ਕਲ ਹੀ ਨਜ਼ਰ ਆ ਰਹੀ ਹੈ। ਅਸਲਾਨ ਵੈਸੇ ਇਹ PSL ਵੀ ਖੇਡਦੇ ਰਹੇ ਨੇ ਖਿਲਾੜੀ, ਨੈਸ਼ਨਲ ਕੱਪ ਵੀ ਖੇਡਦੇ ਨੇ ਤੇ ਕਾਇਦ-ਏ-ਆਜ਼ਮ ਟਰੋਫੀ ਵਿੱਚ ਵੀ ਜਲਵਾ ਦਿਖਾ ਚੁੱਕੇ ਨੇ। ਤੇ ਤੁਸੀਂ ਸਮਝਦੇ ਹੋ ਸਾਡੇ ਡੋਮੈਸਟਿਕ ਸਿਸਟਮ ਵਿੱਚ ਵੀ ਬੜਾ ਫਰਕ ਹੈ ਇੰਡੀਆ ਦੇ ਮੁਕਾਬਲੇ 'ਚ, ਜਿਹੜਾ ਖਿਲਾੜੀ ਆ ਪਰਫਾਰਮ ਨਹੀਂ ਕਰ ਪਾ ਰਹੇ?
ਸਰ ਅਗਰ ਸਾਡੇ ਡੋਮੈਸਟਿਕ ਸਿਸਟਮ ਦੀ ਗੱਲ ਕੀਤੀ ਜਾਏ ਤਾਂ ਡੋਮੈਸਟਿਕ ਸਿਸਟਮ ਦੇ ਵਿੱਚ ਜਿਵੇਂ ਸਾਡਾ ਇੱਕ ਖਿਲਾੜੀ ਇੱਕ ਸੈਂਚਰੀ ਕਰਦਾ ਜਾਂ 4 ਤੋਂ 5 ਵਿਕਟਾਂ ਲੈਂਦਾ ਹੈ ਤੇ ਜਿਹੜੇ ਸਾਡੇ ਸੋਸ਼ਲ ਮੀਡੀਆ ਹੈਂਡਲਰ ਨੇ ਉਹਨਾਂ ਦੀ ਇੰਨੀ ਹਾਈਪ ਕ੍ਰੀਏਟ ਕਰ ਦਿੰਦੇ ਨੇ ਕਿ ਸਾਨੂੰ ਨਜ਼ਰ ਆਉਂਦਾ ਕਿ ਜਿਵੇਂ ਪਾਕਿਸਤਾਨ ਦਾ ਅਗਲਾ ਜਿਹੜਾ ਫਿਊਚਰ ਹੀ ਇਹੋ ਪਲੇਅਰ ਸਾਨੂੰ ਨਜ਼ਰ ਆਉਂਦੇ ਨੇ। ਇਹੀ ਵਸੀਮ ਅਕਰਮ ਨੇ, ਇਹੀ ਸ਼ਾਹਿਦ ਫਰੀਦੀ ਨੇ ਤੇ ਇਹੀ ਇਮਰਾਨ ਖਾਨ ਨੇ, ਇਹੀ ਸਾਡੇ ਵੱਡੇ ਖਿਲਾੜੀ ਸਾਨੂੰ ਨਜ਼ਰ ਆਉਂਦੇ ਨੇ। ਲੇਕਿਨ ਜਿਵੇਂ ਹੀ ਉਹਨਾਂ ਦੀ ਜੋ ਕਿ ਹਾਈਪ ਕ੍ਰੀਏਟ ਹੁੰਦੀ ਹੈ ਤੇ ਉਹਨਾਂ ਦੀ ਤਾਂ ਅੱਖਾਂ ਤੇ ਪਹਿਲੇ ਪੱਟੀਆਂ ਬੰਨੀਆਂ ਹੁੰਦੀਆਂ ਨੇ। ਉਹ ਤਾਂ ਸਿਰਫ ਸੋਸ਼ਲ ਮੀਡੀਆ ਤੇ ਵੇਖ ਕੇ ਤੇ ਟੀਮਾਂ ਸਿਲੈਕਟ ਕਰਦੇ ਨੇ ਔਰ ਸੋਸ਼ਲ ਮੀਡੀਆ ਨੂੰ ਵੇਖ ਕੇ ਹੀ ਉਹਨਾਂ ਦੇ ਬੰਦ ਕਮਰਿਆਂ ਦੇ ਵਿੱਚ ਫੈਸਲੇ ਹੁੰਦੇ ਨੇ। ਉੱਥੋਂ ਚੁੱਕ ਕੇ ਲਿਆ ਕੇ ਉਹਨਾਂ ਨੂੰ ਜੀ ਸੁੱਟ ਦਿੰਦੇ ਨੇ, ਚਲੋ ਜੀ ਤੁਸੀਂ ਹੁਣ ਖੇਲੋ ਭਾਵੇਂ ਨੇ। ਇਹ ਫਿਰ ਕੀ ਹੈ, ਪਾਕਿਸਤਾਨ ਹਾਰ ਵੀ ਗਿਆ ਤੇ ਖੈਰ ਹੈ। ਅਗਰ ਦੇਖਿਆ ਜਾਏ ਕਿ ਇਹਨਾਂ ਨੇ ਬੇਸਿਕਲੀ ਤੁਸੀਂ ਇੰਡੀਆ ਦਾ ਦੇਖ ਲਓ, ਆਸਟ੍ਰੇਲੀਆ ਦਾ ਦੇਖ ਲਓ, ਇੰਗਲੈਂਡ ਦਾ ਦੇਖ ਲਓ, ਇਹਨਾਂ ਦਾ ਡੋਮੈਸਟਿਕ ਸਿਸਟਮ ਦੇਖੋ ਕਿ ਜਦੋਂ ਵੀ ਕਿਸੇ ਵੀ ਪਲੇਅਰ ਨੂੰ ਅੱਗੇ ਆਉਣ ਵਾਸਤੇ ਬੜੇ ਬੜੇ ਪਾਪੜ ਬੇਲਣੇ ਪੈਂਦੇ ਨੇ। ਉਸ ਤੋਂ ਬਾਅਦ ਆ ਕੇ ਉਹਨਾਂ ਦੀ ਸਿਲੈਕਸ਼ਨ ਹੁੰਦੀ ਹੈ। ਲੇਕਿਨ ਸਾਡੀ ਕੀ ਹੈ ਕਿ ਇੱਕ ਵੀ ਕਿਸੇ ਵੀ ਡੋਮੈਸਟਿਕ ਲੀਗਸ ਦੇ ਅੰਦਰ ਕੋਈ ਥੋੜੀ ਜਿਹੀ ਵੀ ਕਾਰਗਰਦਗੀ ਦਾ ਮੁਜ਼ਾਹਰਾ ਹੋ ਜਾਂਦਾ ਹੈ ਤੇ ਉਹ ਜਨਾਬ ਅਸੀਂ ਉਹਨੂੰ ਜਿਹੜਾ ਮੱਥੇ ਤੇ ਬਿਠਾ ਲੈਂਦੇ ਹਾਂ, ਕਹਿੰਦੇ ਹਾਂ ਕਿ ਸਾਡਾ ਕਰਤਾ ਧਰਤਾ ਇਹੋ ਹੀ ਖਿਲਾੜੀ ਹੈ। ਬੇਸਿਕਲੀ ਹੋਣਾ ਇਸ ਤਰ੍ਹਾਂ ਚਾਹੀਦਾ ਹੈ ਕਿ ਜਿਹੜੇ ਪਲੇਅਰ ਨੇ, ਵਸੀਮ ਅਕਰਮ ਇਹੀ ਪਿੱਟਦਾ ਹੈ, ਵੱਡੇ ਖਿਲਾੜੀ ਇਹੋ ਹੀ ਰੋਂਦੇ ਨੇ ਕਿ ਤੁਹਾਡਾ ਕੋਈ ਵੀ ਪਲੇਅਰ ਹੈਗਾ ਤੇ ਉਹਨੂੰ ਪਹਿਲੇ ਤੁਸੀਂ ਅੱਛੀ ਤਰ੍ਹਾਂ ਡੋਮੈਸਟਿਕ ਦੇ ਵਿੱਚ ਤਿਆਰ ਕਰੋ। ਇੱਕ ਸੈਂਚਰੀਆਂ ਨਹੀਂ ਉਹਦੇ ਕੋਲ, ਕੋਈ ਬੇਤਹਾਸ਼ਾ ਸਕੋਰਸ ਉਹਦੇ ਕੋਲ ਕਰਵਾਓ, ਉਹਨੂੰ ਟੈਕਨੀਕਸ ਦਾ ਦੱਸੋ, ਉਹਨੂੰ ਪਤਾ ਚੱਲੇ ਕਿ ਮੈਂ ਅੱਗੇ ਜਾ ਕੇ ਵੱਡੇ ਖਿਲਾੜੀਆਂ, ਵੱਡੀਆਂ ਟੀਮਾਂ ਦੇ ਸਾਹਮਣੇ ਕਿਸ ਤਰ੍ਹਾਂ ਖੇਲਣਾ ਹੈ। ਤੇ ਸੋ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਸਿਲੈਕਸ਼ਨ ਕਰੋਗੇ ਔਰ ਤੁਸੀਂ ਬੰਦ ਕਮਰਿਆਂ 'ਚ ਫੈਸਲੇ ਕਰੋਗੇ ਤੇ ਹਾਲਾਤ ਤੁਹਾਡੇ ਸਾਹਮਣੇ ਨੇ। ਔਰ ਇੱਕ ਮੈਚ 2 ਜਿੱਤ ਜਾਂਦੀ ਪਾਕਿਸਤਾਨ ਟੀਮ ਤੇ ਉਸ ਤੋਂ ਬਾਅਦ ਮੋਹਸਿਨ ਨਕਵੀ ਸਾਹਿਬ ਮੁਬਾਰਕਬਾਦ ਦੇਣ ਵਾਸਤੇ ਤੇ ਆ ਜਾਂਦੇ ਨੇ। ਲੇਕਿਨ ਮੋਹਸਿਨ ਨਕਵੀ ਸਾਹਿਬ ਇਹੋ ਜੀ ਜਿਹੜੀ ਇਬਰਤਨਾਕ ਸ਼ਿਕਸਤ ਤੋਂ ਬਾਅਦ ਕਿਉਂ ਨਹੀਂ ਸਾਹਮਣੇ ਆਉਂਦੇ? ਬਿਲਕੁਲ, ਅਸੀਂ ਵੀ ਹੁਣ ਚੌਕਰਸ ਹੀ ਬਣ ਗਏ। ਅਸੀਂ ਪਹਿਲਾਂ ਜਨੂਬੀ ਅਫਰੀਕਾ ਨੂੰ ਤਾਨੇ ਦਿੰਦੇ ਸਨ, ਲੇਕਿਨ ਚਲੋ ਹੁਣ ਅਸਲ ਚੌਕਰਸ ਦੀ ਗੱਲ ਕਰ ਲਈਏ ਇੰਡੀਆ ਤੇ ਸਾਊਥ ਅਫਰੀਕਾ ਦੇ ਤੀਜੇ T20 ਦੀ। ਪਹਿਲਾਂ ਬੈਟਿੰਗ ਕਰਦੇ ਹੋਏ ਵੀ 118 ਦਾ ਟਾਰਗੇਟ ਦਿੱਤਾ ਜਨੂਬੀ ਅਫਰੀਕਾ ਨੇ। ਬੜੇ ਸ਼ਰਮਨਾਕ ਹੈ ਕਿ ਇੱਕ ਫਲੈਟ ਟਰੈਕ ਤੇ ਤੁਸੀਂ ਵੱਡਾ ਟਾਰਗੇਟ ਨਹੀਂ ਦੇ ਸਕੇ ਤੇ ਸਿਰਫ ਐਡਨ ਮਾਰਕਰਮ ਦੀ ਹਾਫ ਸੈਂਚਰੀ ਆਈ ਹੈ। ਉਸ ਤੋਂ ਬਾਅਦ ਇੰਡੀਆ ਨੇ 100 ਜਿਹੜਾ ਨਾ ਬੜੇ ਕੰਫਰਟੇਬਲੀ ਚੇਸ ਕੀਤਾ ਸਕੋਰ 16ਵੇਂ ਓਵਰ 'ਚ ਜਾ ਕੇ। ਤੇ ਅਸੀਂ ਗੱਲ ਕਰੀਏ ਉਹਦੀ ਅਭਿਸ਼ੇਕ ਸ਼ਰਮਾ ਦੀ, ਉਹਨੇ 35 ਰਨ ਬਣਾਏ ਨੇ ਤੇ 3 ਛੱਕੇ ਲਾਏ ਨੇ। ਤੇ ਤੁਸੀਂ ਸਮਝਦੇ ਹੋ ਅਭਿਸ਼ੇਕ ਸ਼ਰਮਾ ਵਾਹਿਦ ਖਿਲਾੜੀ ਹੈ ਜਿਹੜਾ ਹੁਣ ਜਦੀਦ ਕ੍ਰਿਕਟ ਹੈ ਉਹਨੂੰ ਫਰੋਗ ਦੇ ਰਹੇ? ਸਰ ਮੈਂ ਤੇ ਇਹੀ ਸਮਝਣਾ ਕਿ ਅਭਿਸ਼ੇਕ ਸ਼ਰਮਾ ਨਹੀਂ ਬਲਕਿ ਪਾਕਿਸਤਾਨ ਦੀ ਤੇ ਅਸੀਂ ਅਗਰ ਗੱਲ ਕਰੀਏ ਭਾਰਤ ਦੀ ਤੇ ਭਾਰਤ ਦੇ ਜਿਹੜੇ ਵੀ ਪਲੇਅਰ ਨੇ ਉਹ ਇੱਕ ਮਾਡਰਨ ਕ੍ਰਿਕਟ ਖੇਲਦੇ ਹੋਏ ਸਾਨੂੰ ਨਜ਼ਰ ਆਉਂਦੇ ਨੇ। ਉਹਦੇ 'ਚ ਅਭਿਸ਼ੇਕ ਸ਼ਰਮਾ ਨੂੰ ਤੁਸੀਂ ਛੱਡ ਦਿਓ, ਇਹਨਾਂ ਦੇ ਬਾਕੀ ਦੂਜਿਆਂ ਦੀ ਜਸਵਾਲ ਦੀ ਗੱਲ ਕਰ ਲਓ, ਜਿਹੜੇ ਜਿੰਨੇ ਵੀ ਨਵੇਂ ਪਲੇਅਰ ਆ ਰਹੇ ਨੇ ਉਹ ਬੜਾ ਹੈਰਾਨਕੁਨ ਕਾਰਗਰਦਗੀ ਦਾ ਮੁਜ਼ਾਹਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਵਿੱਚ ਉੱਥੇ ਟੈਕਨੀਕਸ ਨੇ, ਉੱਥੇ ਸਿਖਾਇਆ ਜਾਂਦਾ, ਉੱਥੇ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਗੇਮ ਖੇਲਣੀ ਹੈ। ਅਗਰ ਦੇਖਿਆ ਜਾਏ ਕਿ ਇਹ ਸਾਊਥ ਅਫਰੀਕਾ ਟੀਮ ਜਿਨ੍ਹਾਂ ਨੇ ਇੱਕ ਮੈਚ ਇਹਨਾਂ ਕੋਲੋਂ ਜਿੱਤਿਆ ਲੇਕਿਨ ਉਸ ਤੋਂ ਬਾਅਦ ਉਹੀ ਗੱਲ ਹੋਈ ਕਿ ਪਾਕਿਸਤਾਨ ਤਰ੍ਹਾਂ ਇਹਨਾਂ ਦੇ ਵੀ ਹੱਥ ਪੈਰ ਫੁੱਲਣੇ ਸ਼ੁਰੂ ਹੋ ਗਏ ਔਰ ਉਹਨਾਂ ਨੇ ਵੀ ਜਨਾਬ 2-1 ਤੋਂ ਜਿਹੜੀ ਹੈ ਉਹ ਇਹ ਸੀਰੀਜ਼ ਹਾਰ ਕੇ ਔਰ ਉਹ ਜਨਾਬ ਉਹਨਾਂ ਨੇ ਸਾਬਤ ਕਰਤਾ ਕਿ ਜੀ ਸਾਡੇ ਹੱਥ ਪੈਰ ਜਿਹੜੇ ਨੇ ਉਹ ਫੁੱਲ ਗਏ ਨੇ। ਉੱਥੇ ਅਗਰ ਇਹਨਾਂ ਦੀ ਪੂਰੀ ਤੁਸੀਂ ਲਿਸਟ ਚੁੱਕ ਕੇ ਵੇਖ ਲਓ ਇਹਨਾਂ ਦੀ ਸਾਊਥ ਅਫਰੀਕਾ ਦੀ ਟੀਮ ਦੀ ਤੇ ਤੁਹਾਡੇ ਸਾਹਮਣੇ ਜਿਹੜਾ ਮਾਕਰਮ ਹੈ ਉਹਦੇ ਤੋਂ ਇਲਾਵਾ ਕੋਈ ਵੀ ਟੀਮ ਖਿਲਾੜੀ ਜਿਹੜਾ ਹੈ ਨਾ ਉਹ ਬਿਹਤਰੀਨ ਕਾਰਗਰਦਗੀ ਦਾ ਮੁਜ਼ਾਹਰਾ ਕਰਨ ਤੋਂ ਜਿਹੜਾ ਹੈ ਮਾਯੂਸ ਰਿਹਾ ਹੈ ਔਰ ਉਹਨੇ ਦੱਸਤਾ ਹੈ ਕਿ ਭਾਈ ਸਾਡੀ ਜਿਹੜੇ ਨਾ ਹੱਥ ਪਾਉ ਬਾਕੀਆਂ ਵੱਡੀਆਂ ਟੀਮਾਂ ਦੇ ਸਾਹਮਣੇ ਜਾ ਕੇ ਇਵੇਂ ਹੀ। ਆਈਪੀਐਲ ਖੇਡਣ ਦਾ ਕੀ ਫਾਇਦਾ ਹੈ? ਜਨੂਬੀ ਅਫਰੀਕਾ ਦੇ ਤਕਰੀਬਨ 80% ਸਾਰੇ ਖਿਡਾਰੀ ਆਈਪੀਐਲ ਖੇਡਦੇ ਨੇ, ਪੈਸਾ ਕਮਾਉਂਦੇ ਨੇ ਆਪਣੇ ਮੁਲਕ ਤੋਂ ਜ਼ਿਆਦਾ, ਤੇ ਤੁਸੀਂ ਪਰਫਾਰਮ ਹੀ ਨਾ ਕਰ ਪਾਓ, ਕੰਡੀਸ਼ਨ ਨੂੰ ਸਮਝ ਸਕੋ ਤੇ ਫਿਰ ਤੇ ਬੜਾ ਇੱਕ ਅਫਸੋਸਨਾਕ ਇੱਕ ਸਵਾਲੀਆ ਨਿਸ਼ਾਨ ਹੈ। ਜੀ ਬਿਲਕੁਲ, ਵੇਖੋ ਨਾ ਕਿ ਜਿੰਨੀ ਦੇਰ ਤੱਕ ਤੁਸੀਂ ਲੀਗਾਂ ਖੇਲਦੇ ਰਹੋ ਤੁਹਾਡਾ ਪੈਸੇ ਲਈ ਧਿਆਨ ਹੋਵੇ ਔਰ ਤੁਸੀਂ ਇਹ ਹੀ ਸੋਚੋ ਕਿ ਅਸੀਂ ਸਿਰਫ ਜੇ ਨਾ ਆਪਣੇ ਮੁਲਕ ਵਾਸਤੇ ਜਦੋਂ ਇਹਨੂੰ ਅਸੀਂ ਨੁਮਾਇੰਦਗੀ ਆਪਣੇ ਮੁਲਕ ਦੀ ਕਰਨੀ ਹੈ ਤੇ ਉਦੋਂ ਤੇ ਤੁਹਾਡੇ ਜਿਹੜੀ ਉਹ ਤੁਹਾਡੀ ਪਰਫਾਰਮੈਂਸ ਜਿਹੜੀ ਉਹ ਵੀ ਤੁਹਾਡੇ ਤੋਂ ਹੱਥ ਜਿਹੜੀ ਉਹ ਪਿੱਛੇ ਖਿੱਚ ਲੈਂਦੀ ਹੈ। ਔਰ ਜਦੋਂ ਤੁਸੀਂ ਪੈਸੇ ਵਾਸਤੇ ਖੇਲਣਾ ਤੇ ਇਹੀ ਸਾਊਥ ਅਫਰੀਕਾ ਦੇ ਟੀਮ ਦੇ ਜਿਹੜੇ ਪਲੇਅਰ ਨੇ, ਕੁਇੰਟਨ ਡੀ ਕੁੱਕ ਦੀ ਅਗਰ ਗੱਲ ਕੀਤੀ ਜਾਏ ਤੇ ਇੱਕ ਐਸਾ ਪਲੇਅਰ ਹੈ ਕਿ ਜਿਹੜਾ ਬੜੇ ਲੋਕਾਂ ਦਾ ਇੱਕ ਫੇਵਰਿਟ ਪਲੇਅਰ ਹੈ ਔਰ ਲੋਕ ਇਹਦੇ ਬਾਰੇ ਜੀ ਔਰ ਉਹਨੂੰ ਫਿਰ ਵਾਪਸ ਲੈ ਕੇ ਆਏ ਨੇ। ਔਰ ਫਿਰ ਕਿਹਾ ਜਾਂਦਾ ਹੈ ਕਿ ਉਹ ਪਲੇਅਰ ਜਿਹੜਾ ਹੈ ਕਿ ਇੱਕ ਵਾਰੀ ਅਗਰ ਚੱਲ ਜਾਏ ਤਾਂ ਬਿਹਤਰੀਨ ਕਾਰਗਰਦਗੀ ਦਾ ਜਦੋਂ ਮੁਜ਼ਾਹਰਾ ਕਰੇ ਤੇ ਉਹ ਬੱਲੇ ਬੱਲੇ ਕਰਵਾ ਦਿੰਦਾ। ਲੇਕਿਨ ਇਹ ਤੁਹਾਡੇ ਸਾਹਮਣੇ ਉਹਦੀ ਵੀ ਕੋਈ ਕਾਰਗਰਦਗੀ ਸਾਨੂੰ ਨਜ਼ਰ ਨਹੀਂ ਆਉਂਦੀ।